ओ मैं गबरू शेर पंजाब दा ओ मैं गबरू शेर पंजाब दा मैनू जग सारा है जानदा मैं गबरू शेर पंजाब दा मैनू जग सारा है जानदा मैं गबरू शेर पंजाब दा मैनू जग सारा है जानदा ओ मेरे लोया दुनिया मंदी मेरा खाप जी अस्सलाम वालेकुम दोस्तों, वेलकम टू आर यूट्यूब चैनल पंजाबी शौक। सत बिस्मिल्लाह दोस्तों, तुहाडे अपने यूट्यूब चैनल पंजाबी शौक ते अरसलान भाई हाज़र ने अज अरसलान भाई दे नाल दोस्तों। अरसलान भाई फैसलाबादी ते अरसलान भाई पीरमल। ये अरसलान भाई अपने दोस्त ने, अपने भाई आ। ये साडे नाल तकरीबन कोई 3-4 साल ते अरसा तो ना इन्हां दा मेरे नाल ताल्लुकात बनिया, सलाम दुआ बनी, ये फेसबुक फ्रेंड बने। उतों साडा नंबर एक दूसरे कोल आया, असीं राबते च रहे ते लगभग कोई साडा 2 किलोमीटर का फर्क होना वा। माशाल्लाह शैफ ने कुकिंग करते हैं, जिथे जॉब करते हैं। मेरा तो इन्होंने कोई घर का सिर्फ 2 किलोमीटर का सफ़र आ ते 3 साल की पहली दफ़ा मिले हैं, वो भी पीरमल आके। तो किस तरह असीं आए हैं इकट्ठे थी फैसलाबाद तो निकले हैं। जो दोस्तों तुसीं वो वीडियो देखना चाहते हो डिस्क्रिप्शन में तुहानूं लिंक मिल जाएगा। अरसलान भाई फैसलाबादी अपने यूट्यूब चैनल पर घरों निकले हैं, इन्होंने पिंड पहुँचे हैं, इतने इन्होंने डेरे पर आए हैं। वो सारी डिटेल जी हैगी तुहानूं दूसरी वीडियो च आएगी। तो शौक करते हैं डॉग्स का। साड़ी कितों सलाम दुआ शुरू हुई और सलाम भाई तुहानूं दसणगे कि किस तरह साड़ी गलबात हुई, किद्दां सी फेसबुक तो किहड़ी ब्रीड दे मुतलक साड़ी आपस जिहड़ी हैगी है कह लो कि गलबात शुरू हुई। तो अज असीं इन्हां दे कोल इन्हां दा शौक दिखाने लिए पहुंचे हैं। शौक कर रहे ने, फैसलाबाद रहिंदे आ, घर इन्हां दा छोटा भाई आ, सारा मतलब सिस्टम संभाल रहे ने, जानवर वगैरह भी ते डॉग्स का भी शौक कर रहे हैं। अगों अरसलान भाई तुहानूं सारा गाइड करनगे, तुहानूं दसणगे अपने इलाके का नाम, पिंड किहड़ा हैगा, कित्थे दे रहण वाले आ। तो अरसलान भाई किन्नी देर का शौक कर रहे हो, देखने वाले दोस्तों ने दसो जनाब जी। पहले मेरे सारे भरावां नूं अस्सलाम वालेकुम। वालेकुम अस्सलाम जनाब। मैं तकरीबन बचपन तो ये शौक कर रहा जानवरों का, ठीक है। साढ़े को मुख्तलिफ ब्रीड सी, रशियन हो गई, जर्मन शैफर्ड हो गई, बकरवाल हो गई, ठीक है। तो मेरी अरसलान भाई नाल तकरीबन 2016 ਦੇ ਵਿੱਚ ਆ ਕੇ ਮੁਲਾਕਾਤ ਹੋਈ ਸੀ। ਮੁਲਾਕਾਤ ਤਾਂ ਨਹੀਂ ਹੋਈ ਸੀ, ਕੰਟੈਕਟ ਫੇਸਬੁੱਕ ਤੇ, ਠੀਕ ਆ। ਬੱਕਰਵਾਲ ਮੇਲ ਮੈਂ ਲੱਭ ਰਿਹਾ ਸੀ ਤੇ ਉਦੋਂ ਇਹਨਾਂ ਨਾਲ ਮੇਰਾ ਰਾਬਤਾ ਹੋਇਆ ਸੀ, ਠੀਕ ਆ। ਉਦੋਂ ਦੇ ਮੈਂ ਤੇ ਅਰਸਲਾਨ ਭਾਈ ਬੜਾ ਸਾਡਾ ਅੱਛਾ ਸ਼ੌਕ ਚੱਲ ਤੁਸੀਂ ਵੀ 2016 ਤੋਂ ਬੱਕਰਵਾਲ ਦੇ ਘਰੀਆਂ ਦੇ ਵਿੱਚ ਹੀ ਉਦੋਂ ਦੇ ਅਸੀਂ ਸਰਚ ਕਰ ਰਹੇ ਹਾਂ। ਮੈਂ ਬੜੀ ਸਰਚ ਕੀਤੀ ਆ, ਠੀਕ ਆ। ਤੇ ਚਲੋ ਕਰ ਕਰਾ ਕੇ ਪਹਿਲੇ ਮੈਂ ਲੈ ਕੇ ਆਇਆ ਸੀ। ਹਾਂ ਇਕੱਠੇ ਹੀ ਤਕਰੀਬਨ ਆਏ। ਪਹਿਲੇ ਮੈਂ ਲੈ ਕੇ ਆਇਆ ਚਲੋ ਤੁਸੀਂ ਫੀਮੇਲ ਤੂੰ ਲੈ ਕੇ ਆਏ ਸੀ, ਥੋੜੀ ਦੇਰ ਬਾਅਦ ਮੈਂ ਵੀ 10-15 ਦਿਨਾਂ ਬਾਅਦ ਫੀਮੇਲ ਮੈਨੂੰ ਵੀ ਲੱਭ ਗਈ। ਸਾਡੇ ਕੋਲ ਪਹਿਲਾਂ ਵੀ ਮੇਲ ਸੀਗਾ, ਉਹ ਐਕਸਪਾਇਰ ਹੋ ਗਿਆ ਸੀ। ਸਹੀ ਸਹੀ ਠੀਕ ਆ। ਉਸ ਤੋਂ ਬਾਅਦ ਫਿਰ ਸਾਡੇ ਕੋਲ ਮੈਂ ਹੁਣ ਫੀਮੇਲ ਫੇਰ ਲੱਭ ਵੀ ਉੱਥੋਂ ਮੀਰਪੁਰੋਂ ਜਾ ਕੇ ਫੀਮੇਲ ਲੈ ਕੇ ਆਂਦੀ ਅਸੀਂ। ਤੇ ਕੀ ਤੁਸੀਂ ਅਰਸਲਾਨ ਭਾਈ ਇਹਦੇ ਮੁਤਲਕ ਤੁਸੀਂ ਕਹਿੰਦੇ ਹੋ ਕਿ ਆਪਣਾ ਬਰੀਡ ਦੇ ਮੁਤਲਕ ਤੁਹਾਡੇ ਕੋਲ ਬੱਕਰਵਾਲ ਦੀ ਅਸੀਂ ਅੱਜ ਵੀਡੀਓ ਬਣਾ ਰਹੇ ਹਾਂ, ਫੀਮੇਲ ਦਿਖਾਉਣ ਲੱਗੇ ਹਾਂ। ਫੀਮੇਲ ਦੱਸਿਆ ਅੱਜ ਸਵੇਰ ਹੀ ਆਪਣਾ ਰੀਸੈਂਟਲੀ ਕੁੱਤੀ ਤੁਹਾਡੀ ਜਿਹੜੀ ਹੈਗੀ ਆ, ਦੋਨੋਂ ਆਪਸ ਲੜ ਪਈਆਂ। ਮੇਰੇ ਕੋਲ 2 ਬਰੀਡ ਨੇ ਫਿਲਹਾਲ, ਜਰਮਨ ਸ਼ੈਫਰਡ ਹੈ ਤੇ ਬੱਕਰਵਾਲ ਹੈ। ਫੀਮੇਲ ਨਾਲ ਲੜ ਪਈ ਸੀ ਉਹਦੇ ਨਾਲ ਤੇ ਉਹ ਥੋੜੀ ਜਿਹੀ ਇੰਜਰਡ ਹੋ ਗਈ ਹੈ, ਠੀਕ ਆ। ਬਾਕੀ ਥੋੜਾ ਸਾਨੂੰ ਦੂਰ ਰੱਖਿਓ, ਇਹ ਤਰ੍ਹਾਂ ਹੁੰਦੇ ਨੇ ਖਤਰਨਾਕ ਜੇ ਕੁੱਤੇ, ਤੁਸੀਂ ਥੋੜਾ ਜਿਹਾ ਦੂਰ ਹੋ ਜਾਓ। ਬਾਕੀ ਬੱਕਰਵਾਲ ਫੀਮੇਲ ਥੋੜੇ ਪੈਰ ਤੇ ਸੱਟ ਵਗੈਰਾ ਲੱਗੀ ਆ, ਠੀਕ ਆ। ਮਾਸ਼ਾਅੱਲਾ ਬੜੀ ਜ਼ਬਰਦਸਤ ਫੀਮੇਲ ਆ, ਠੀਕ ਆ। ਇਹ ਬਹੁਤ ਰਾਖੀ ਲਈ ਚੰਗੀ ਆ ਨਸਲ, ਠੀਕ ਆ। ਅਰਸਲਾਨ ਭਾਈ ਪੈਰ ਤੇ ਸੱਟ ਲੱਗੀ ਸੀ ਇਹਦੇ? ਹਾਂਜੀ ਇਹ ਲੜੇ ਆ ਤੇ ਉਹਦੇ ਕਿਤੇ ਪੈਰ ਵਗੈਰਾ ਸੱਟ ਲੱਗ ਗਈ ਆ ਤੇ ਉਹ ਮੈਂ ਬਾਅਦ ਹੁਣ ਦੇਖਦਾ ਮੈਂ ਤੇ ਇਹਦਾ ਮੈਂ ਕਰਦਾ ਸੈੱਟ। ਬਾਕੀ ਤੁਸੀਂ ਦੇਖ ਸਕਦੇ ਕੋਟ ਮਾਸ਼ਾਅੱਲਾ ਬੜਾ ਬਿਹਤਰੀਨ ਕੋਟ ਹੈ ਇਹਦੇ ਉੱਤੇ। ਗਰਮੀਆਂ ਆ ਗਈਆਂ, ਝੜ ਗਏ ਨੇ ਸਾਰੇ ਹੁਣ ਨਾ, ਸ਼ੈਡ ਕਰ ਰਹੀ ਆ ਨਾ, ਦੇਖੋ ਆ ਸਾਰਾ ਸ਼ੈਡ ਹੋ ਰਿਹਾ। ਅਰਸਲਾਨ ਭਾਈ ਤੁਸੀਂ ਕੋਈ ਦੱਸ ਰਹੇ ਸੀਗੇ ਕਿ ਜਦੋਂ ਤੁਸੀਂ ਇਹਨੂੰ ਆਪਣਾ ਉੱਥੋਂ ਲੈ ਕੇ ਆਏ ਸੀਗੇ ਮੀਰਪੁਰ ਵਾਲੀ ਸਾਈਡ ਤੋਂ, ਆਜ਼ਾਦ ਕਸ਼ਮੀਰ ਵਾਲੀ ਸਾਈਡ ਤੋਂ, ਤੇ ਇਹਦੇ ਕੁਝ ਇੱਥੇ ਆ ਕੇ ਚੇਂਜਿੰਗ ਵੀ ਆਈਆਂ ਪਾਣੀ ਦੀ ਵਜ੍ਹਾ ਨਾਲ। ਉਹ ਦੋਸਤਾਂ ਨੂੰ ਦੱਸੋ ਜ਼ਰਾ, ਇਹਨਾਂ ਬਰੀਡ ਜਿਹੜੀ ਆ ਯਾਰੀ ਗੱਲ ਠੰਡੇ ਇਲਾਕਿਆਂ ਦੀ ਹੈ, ਕਸ਼ਮੀਰ ਦੀ ਇਲਾਕੇ ਦੀ। ਇਹ ਠੰਡੇ ਇਲਾਕੇ ਦੀ ਬਰੀਡ ਆ, ਕਿਉਂਕਿ ਕੋਟ ਵਗੈਰਾ ਇਹਦੇ ਤੇ ਬਹੁਤ ਜ਼ਿਆਦਾ ਸੀ। ਜਦੋਂ ਇੱਥੇ ਆਈ ਆ, ਇੱਥੇ ਦੇ ਪਾਣੀ ਦੀ ਵਜ੍ਹਾ ਤੋਂ ਥੋੜਾ ਜਿਹਾ ਇਹਨੂੰ ਕੋਈ ਮਸਲਾ ਬਣਿਆ, ਇਹਦੇ ਜਿਸਮ ਦੇ ਵਿੱਚ ਇਨਫੈਕਸ਼ਨ ਵਗੈਰਾ ਹੋ ਗਈ, ਸ਼ੁਰੂ ਹੋ ਗਈ। ਚਿਹਰਾ ਜ਼ਰਾ ਸਾਹਮਣੇ ਸਾਈਡ ਤੇ ਕਰੋ ਕੈਮਰੇ ਵਾਲੇ, ਮੇਰੇ ਤੋਂ ਪਰੇ ਪਾਸੇ ਰੱਖਿਓ, ਕਿਤੇ ਅਗਰੈਸਿਵ ਹੁੰਦੇ ਆ ਕੁੱਤੇ ਵੈਸੇ, ਪਰਾਇਆ ਬੰਦਾ ਦੇਖ ਕੇ ਤੇ ਪੈ ਜਾਂਦੇ ਨੇ। ਇਹ ਪੈਰ ਹੀ ਮੈਂ ਕਿਹਾ ਇੰਜਰਡ ਹੋ ਗਿਆ ਇਹਦਾ ਨਾ, ਜ਼ਖਮੀ ਹੋ ਗਿਆ, ਥੋੜੀ ਡਿਸਟਰਬ ਹੋਈ ਆ। ਬਾਕੀ ਰਾਖੀ ਨੂੰ ਮਾਸ਼ਾਅੱਲਾ ਬਹੁਤ ਬਿਹਤਰੀਨ ਨਸਲ ਆ। ਇੱਥੇ ਡੇਰੇ ਤੇ ਸਾਡੇ ਦੇ ਸਾਡਾ ਕੈਮਰਾਮੈਨ ਦਿਖਾਵੇ, ਇੰਨਾ ਜ਼ਿਆਦਾ ਏਰੀਆ ਹੈਗਾ, ਜ਼ਰਾ ਉਧਰ ਜਾਨਵਰਾਂ ਵਾਲਾ ਹਿੱਸਾ ਵੀ ਦਿਖਾਓ। ਤੁਹਾਡਾ ਇੱਧਰ ਵੀ ਹੈਗਾ ਸਿਸਟਮ ਤੇ ਲਗਭਗ ਮੇਰੇ ਖਿਆਲ ਕੋ 4-5 ਕਨਾਲ ਜਗ੍ਹਾ ਤੇ ਤੁਹਾਡੇ ਕੋਲ ਮਾਸ਼ਾਅੱਲਾ ਹੋਣੀ ਹੈ ਇੱਥੇ। ਹਾਂਜੀ ਇਹ ਤਕਰੀਬਨ 1.5 ਕਿੱਲੇ ਦੀ 2 ਕਿੱਲੇ ਦੀ ਲੰਬਾਈ ਆ ਸਾਡੀ, ਠੀਕ ਆ। ਠੀਕ ਆ। ਤੇ ਉਧਰਲੀ ਸਾਈਡ ਤੇ ਤੁਹਾਡੇ ਗਾਈਆਂ ਵਾਲੇ, ਹਾਂਜੀ 8-9 ਕਨਾਲ, ਜਿਹਦੇ ਵਿੱਚ ਤੁਹਾਡੇ ਕੋਲ ਬੱਕਰਵਾਲ ਫੀਮੇਲ ਤੁਹਾਡੀ ਰੱਖਣਾ ਜ਼ਰੂਰਤ ਸੀਗੀ ਇੱਕ। ਜੀ ਜੀ ਰਖਵਾਲੀ ਲਈ ਮੇਰੇ ਹਿਸਾਬ ਨਾਲ ਬੈਸਟ ਚੀਜ਼ ਆ ਇਹ, ਠੀਕ ਆ। ਇਸ ਵਜ੍ਹਾ ਤੋਂ ਮੈਂ ਲੈ ਕੇ ਆਇਆ ਸੀ ਮੀਰਪੁਰੋਂ ਜਾ ਕੇ। ਹੁਣ ਤੁਹਾਨੂੰ ਲਿਆਂਦੇ ਨੂੰ ਕਿੰਨੀ ਦੇਰ ਹੋ ਗਈ ਹੈ ਫੀਮੇਲ ਲੈ ਕੇ? ਤਕਰੀਬਨ ਮੈਨੂੰ ਲਿਆਂਦੇ ਨੂੰ 6 ਮਹੀਨੇ ਹੋ ਗਏ।
6 ਮਹੀਨੇ ਹੋ ਗਏ ਤਕਰੀਬਨ ਇੰਨੇ ਕੁ ਹੋ ਤੇ ਗਏ। ਕੀ ਤੁਸੀਂ ਇਹਦੀ ਬਰੀਡ ਦੇ ਮੁਤਲਕ ਕਹਿੰਦੇ ਹੋ ਕਿ ਕਿਸ ਤਰ੍ਹਾਂ ਦਾ ਮਾਹੌਲ ਦੇ ਵਿੱਚ ਰਹੀ ਆ, ਆਖਰ ਰਖਵਾਲੀ ਕਰਦੀ ਆ, ਖੁਰਾਕ ਇਹਨੂੰ ਤੁਸੀਂ ਕੀ ਦਿੰਦੇ ਆ, ਕੋਈ ਸਪੈਸ਼ਲ ਚੀਜ਼ ਆ ਇਹਦੇ ਵਾਸਤੇ, ਕੀ ਮਤਲਬ ਜਿਹੜਾ ਸਾਰਾ ਤੁਹਾਡਾ ਤਰੀਕਾਕਾਰ ਇਸ ਬਰੀਡ ਨੂੰ ਰੱਖਣ ਦਾ ਉਹ ਦੋਸਤਾਂ ਨੂੰ ਦੱਸੋ ਜ਼ਰਾ। ਖੁਰਾਕ ਇਹਨੂੰ ਕੋਈ ਨਹੀਂ, ਖੁਰਾਕ ਤੇ ਇਹਨੂੰ ਅਸੀਂ ਨਾਰਮਲ ਦੇਈਦੀ ਆ, ਜਿਹਦੇ ਅਸੀਂ ਆਮ ਹੀ ਰੋਟੀ ਹੋ ਗਈ, ਕਦੇ ਦੁੱਧ ਪਾਤਾ, ਗੋਸ਼ਤ ਉਬਾਲ ਕੇ ਪਾ ਛੜਿਆ, ਠੀਕ ਆ। ਬਾਕੀ ਹੁਣ ਸਰਦੀਆਂ ਗੁਜ਼ਰੀਆਂ ਨੇ, ਸਰਦੀਆਂ ਦੇ ਵਿੱਚ ਬੜੀ ਬਿਹਤਰੀਨ, ਜਿੱਦਾਂ ਹੁਣ ਰੜੇ ਤੇ ਬੈਠੀ ਆ ਸਾਰੀ ਰਾਤ ਇਦਾਂ ਬਹਿੰਦੀ ਸੀ ਬਾਹਰ ਸੜਕ ਬਾਹਰ ਏਦਾਂ ਹੀ, ਕੋਈ ਖੁੱਡਾ ਕੋਈ ਪਿੰਜਰਾ ਕੋਈ ਚੀਜ਼ ਨਹੀਂ ਹੈ, ਕੋਈ ਪਿੰਜਰਾ ਨਹੀਂ, ਕੋਈ ਇਹਨੂੰ ਅਸੀਂ ਗਰਮ ਚੀਜ਼ ਨਹੀਂ ਦਿੱਤੀ, ਅੰਡੇ ਵਗੈਰਾ ਵੀ ਸਰਦੀ ਤੋਂ ਬਚਣ ਨੂੰ ਜਾਂ ਕੋਈ ਚੀਜ਼ ਨਹੀਂ, ਕੋਈ ਯਖਣੀ ਚੁਕਣੀ ਜਿੱਦਾਂ ਦਿੰਦੇ ਨਹੀਂ, ਕੋਈ ਚੀਜ਼ ਨਹੀਂ ਦਿੱਤੀ ਸੀ। ਹੁਣ ਇਹਦਾ ਥੋੜਾ ਅਸੀਂ ਚਿਕਨ ਵਗੈਰਾ ਸ਼ੁਰੂ ਕੀਤਾ ਵਾ, ਠੀਕ ਆ। ਉਹ ਥੋੜੀ ਜਿਹੀ ਵੀਕ ਹੋ ਗਈ ਸੀ, ਬੰਨੀ ਕਰਕੇ ਬੰਨ੍ਹਦੀ ਦੀ ਆ, ਸਵੇਰ ਨੂੰ ਰਾਤ ਨੂੰ ਇਹ ਖੁੱਲੀ ਹੁੰਦੀ ਡੇਰੇ ਤੇ, ਬੜੀ ਰਖਵਾਲੀ ਕਰਦੀ ਬਿਹਤਰੀਨ ਤਰੀਕੇ ਦੇ ਨਾਲ, ਤੇ ਬਹੁਤ ਹੀ ਮਾਸ਼ਾਅੱਲਾ ਬਿਹਤਰੀਨ ਚੀਜ਼ ਹੈ, ਠੀਕ ਹੈ। ਬੱਕਰਵਾਲ ਦੇ ਮੁਤਲਕ ਅਰਸਲਾਨ ਭਾਈ ਕਹਿੰਦੇ ਆ ਕਿ ਜ਼ਿਆਦਾ ਇਹ ਜਿਹੜਾ ਬੱਕਰਵਾਲ ਬਰੀਡ ਹੁੰਦੀ ਆ ਇਹ ਰਾਤ ਨੂੰ ਜ਼ਿਆਦਾ ਐਕਟਿਵ ਹੁੰਦੇ ਨੇ। ਬਿਲਕੁਲ ਜੀ, ਰਾਤ ਨੂੰ 1 ਮਿੰਟ ਨਹੀਂ ਸੌਂਦੀ, ਜਦੋਂ ਤਕਰੀਬਨ ਮਗਰਬ ਦੀ ਅਜ਼ਾਨ ਹੋ ਜਾਂਦੀ ਨਾ ਤੇ ਇਹ ਨਾ ਚੁੱਪ ਕਰਦੀ ਇਹਦੀ ਬੈਟਰੀ ਚਾਰਜ ਹੋ ਜਾਂਦੀ ਹੈ। ਹਾਂਜੀ, ਇਹ ਨਾ ਚੁੱਪ ਕਰਦੀ ਆ ਤੇ ਨਾ ਸੌਂਦੀ ਆ। ਹੁਣ ਵੀ ਥੋੜੀ ਜਿਹੀ ਇੰਜਰ ਹੋ ਗਈ ਆ, ਨਹੀਂ ਤੇ ਤੁਸੀਂ ਇਹਨੂੰ ਦੇਖੋ ਇੱਕ ਸਾਈ ਆ, ਠੀਕ ਆ, ਫੀਮੇਲ ਲਦਾਖੀ, ਤੇ ਇਹ ਇੰਨਾ ਕੁ ਭੌਂਕਦੀ ਆ ਨਾ ਤੇ ਤੁਸੀਂ ਛੱਡ ਕੇ ਉਹ ਕਲਿੱਪ ਤੁਹਾਡੇ ਕੋਲ ਹੋਣਾ ਵਾ, ਆਪਾਂ ਇਹਦਾ ਐਡ ਕਰ ਦਾਂਗੇ। ਹਾਂਜੀ, ਉਹ ਕਲਿੱਪ ਆਪਾਂ ਇਹਦੇ ਵਿੱਚ ਨਾ ਐਡ ਇਨਸ਼ਾਅੱਲਾ ਕਰ ਦਾਂਗੇ, ਵੀਡੀਓ ਦੇ ਵਿੱਚ ਦੋਸਤ ਦੇਖ ਲੈਣਗੇ। ਦੋਸਤੋ ਤੁਸੀਂ ਪਹਿਲੇ ਕਲਿੱਪ ਚੈੱਕ ਕਰ ਲਓ ਫੀਮੇਲ ਦਾ, ਠੀਕ ਹੈ, ਤੇ ਬਾਕੀ ਗੱਲਬਾਤ ਜਿਹੜੀ ਹੈਗੀ ਫਿਰ ਅਸੀਂ ਤੁਹਾਡੇ ਨਾਲ ਬਾਅਦ ਚ ਕਰਦੇ ਹਾਂ। ਤੇ ਦੋਸਤਾਂ ਨੇ ਵੀਡੀਓ 'ਚ ਕਲਿੱਪ ਚੈੱਕ ਕਰ ਲਿਆ ਤੁਹਾਡਾ ਆਪਣਾ ਜਿਹੜਾ ਬੱਕਰਵਾਲ ਫੀਮੇਲ ਤੁਹਾਡੀ ਜਿਹੜੀ ਸੀਗੀ ਜੀ ਜੀ, ਕਿ ਇਹਨੇ ਕੋਈ ਬਰੀਡ ਵੀ ਕੀਤੀ ਤੁਹਾਡੇ ਕੋਲ ਆ ਕੇ ਕਿੰਨੀ ਦੇਰ 5-6 ਮਾਹ ਤੁਹਾਡੇ ਕੋਲ ਆ ਗਈ ਹੈ, ਯਾਨੀ ਉਹ ਤਾਂ ਛੋਟੀ ਹੋਣੀ ਹੈ, ਤੇ ਇਸ ਟਾਈਮ ਇਹਨਾਂ ਨੂੰ ਕੋਈ ਬਰੀਡ ਕਰ ਚੁੱਕੀ ਹੈ? ਨਹੀਂ, ਸਾਡੇ ਕੋਲ ਫਿਲਹਾਲ ਕੋਈ ਬਰੀਡ ਨਹੀਂ ਕੀਤੀ। ਜਿਹੜੇ ਬੱਕਰਵਾਲ ਨੇ ਬੇਸਿਕਲੀ ਸਰਦੀਆਂ ਦੇ ਵਿੱਚ ਹੀਟ ਵਗੈਰਾ ਤੇ ਆਉਂਦੇ ਨੇ, ਠੀਕ ਹੈ, ਤੇ ਗਰਮੀਆਂ ਦੇ ਵਿੱਚ ਹੀਟ ਤੇ ਨਹੀਂ ਆਉਂਦੇ ਕਿਉਂਕਿ ਠੰਡੇ ਇਲਾਕੇ ਦਾ ਜਾਨਵਰ ਆ, ਤੇ ਇਹ ਜਿਹੜੀ ਇਹ ਜ਼ਰਾ ਦੋਸਤਾਂ ਨੂੰ ਦੁਬਾਰਾ ਰਿਪੀਟ ਕਰ ਦਿਓ ਕਿ ਬੱਕਰਵਾਲ ਜਿਹੜੀ ਬਰੀਡ ਹੈਗੀ ਹੈ ਸਾਲ 'ਚ ਇੱਕ ਦਫਾ ਹੀ ਸੁੰਦੀ ਹੈ। ਬਿਲਕੁਲ ਜੀ, ਇੱਕ ਮਰਤਬਾ ਸੁੰਦੀ ਆ ਤੇ 3 ਤੋਂ 4 ਪੱਪੀ ਮੋਸਟਲੀ ਇਹ ਦਿੰਦੀ ਹੈ, ਇਸ ਤੋਂ ਜ਼ਿਆਦਾ ਨਹੀਂ ਦਿੰਦੀ ਹੈਗੀ, ਠੀਕ ਆ। ਇਹਨੇ ਸਾਡੇ ਕੋਲ ਆ ਕੇ ਫਿਲਹਾਲ ਕੋਈ ਬਰੀਡ ਨਹੀਂ ਕੀਤੀ ਕਿਉਂਕਿ ਉਦੋਂ ਜਦੋਂ ਅਸੀਂ ਆਈ ਆ ਇਹ ਹੀਟ ਇਹਦੀ ਮਿਸ ਹੋ ਗਈ ਸੀ, ਤੇ ਸਰਦੀਆਂ ਵਗੈਰਾ ਦਾ ਸੀਜ਼ਨ ਜਿਹੜਾ ਨਾ ਉਹ ਖਤਮ ਹੁੰਦਾ ਜਾ ਰਿਹਾ, ਤੇ ਹੁਣ ਇਹਨੇ ਕੋਈ ਬਰੀਡ। ਕੈਮਰਾਮੈਨ ਨੂੰ ਘੋਰ ਰਹੀ ਜੀ ਹੁਣ ਨਾ, ਹਾਂਜੀ ਥੋੜਾ ਕਰੋ ਕੈਮਰਾ ਲਾਗੇ, ਦੇਖੋ ਜੀ ਕੈਮਰਾ ਨਾ ਧੜਾ ਦਈਏ ਸਾਡਾ। ਬਸ ਬਸ ਬਸ, ਹੁਣ ਬੋਲਣਾ ਸ਼ੁਰੂ ਹੋ ਗਈ। ਹੁਣ ਥੋੜੀ ਜਿਹੀ ਬੈਟਰੀ ਚਾਰਜ ਨੂੰ ਰਿਲੀਫ ਹੋਇਆ ਨਾ, ਤੇ ਇਹਨੂੰ ਤੁਸੀਂ ਅੱਲਾ ਖੈਰ ਕਰੇ ਹੋਣੇ ਸੀ ਜਦੋਂ ਫ੍ਰੀ ਹੋਵੋਗੇ ਤੇ ਫੇਰ ਹੀ ਤੁਸੀਂ ਇਹਨੂੰ ਟ੍ਰੀਟਮੈਂਟ ਕਰੋਗੇ। ਇਹਦਾ ਪੈਰ ਦਾ ਜਿਹੜਾ ਨੇ ਕੁੱਤੀ ਦੂਸਰੀ ਨੇ ਜ਼ਖਮੀ ਕਰ ਦਿੱਤਾ ਹੈਗਾ ਵਾ, ਉਹ ਵੀ ਥੋੜੀ ਜਿਹੀ ਜ਼ਖਮੀ ਹੋਈ ਆ, ਇਹ ਵੀ ਜ਼ਖਮੀ ਹੋਈ ਆ, ਉਹਦੇ ਚਲੋ ਬਚ ਬਚਾ ਹੋ ਗਿਆ। ਚਲੋ ਨੁਕਸਾਨ ਤਾਂ ਦੋਨਾਂ ਪਾਸੋਂ ਆਪਣਾ ਹੀ ਹੋਇਆ ਨਾ ਜਨਾਬ, ਜਿੱਧਰੋਂ ਹੋਇਆ ਤੇ ਉਧਰੋਂ ਬਿਲਕੁਲ। ਜਾਨਵਰਾਂ ਨੂੰ ਚੋਟ ਲੱਗੀ, ਪਰੇਸ਼ਾਨੀ ਤੇ ਆਪਣੇ ਆਪ ਨੂੰ ਹੋਣੀ ਹੈ। ਹਾਂਜੀ ਹਾਂਜੀ। ਤੇ ਅਰਸਲਾਨ ਭਾਈ ਇਹ 4 ਤੋਂ 5 ਬੱਚੇ ਮਤਲਬ ਐਵਰੇਜ ਦਿੰਦੀ ਆ, ਸਾਲ 'ਚ ਇੱਕ ਦਫਾ ਸੌਂਦੀ ਆ, ਇਸੇ ਵਜ੍ਹਾ ਦੇ ਨਾਲ ਹੀ ਇਹ ਬਰੀਡ ਬਹੁਤ ਘੱਟ ਹੈਗੀ, ਬਹੁਤ ਰੇਅਰ ਆ। ਆਪਣੇ ਪੰਜਾਬ ਦੇ ਵਿੱਚ ਦੇਖਿਆ ਜਾਵੇ ਤੇ ਮੇਰੇ ਹਿਸਾਬ ਨਾਲ ਬਹੁਤ ਘੱਟ ਆ, 4-5 ਲੋਕਾਂ ਤੋਂ ਹੋਊਗੀ। ਸਾਡੇ ਇਲਾਕੇ ਦੇ ਵਿੱਚ ਮੈਂ ਅੱਜ ਤਾਈਂ ਨਹੀਂ ਦੇਖੀ। ਇੱਕ ਮੇਲ ਆ ਸਾਡੇ ਇਲਾਕੇ ਦੇ ਵਿੱਚ, ਹੋਰ ਸਾਡੇ ਇਲਾਕੇ 'ਚ ਫਿਲਹਾਲ ਕਿਸੇ ਕੋ ਨਹੀਂ ਹੈ ਫੀਮੇਲ ਜਾਂ ਕੋਈ ਹੋਰ ਇਹਦੇ ਤੋਂ ਇਲਾਵਾ, ਯਾਨੀ ਜੇ ਕਿਸੇ ਕੋ ਹੋਇਆ ਵੀ ਤੇ ਅੰਡਰਗਰਾਉਂਡ ਹੋ ਸਕਦਾ, ਸ਼ੋਅ ਨਹੀਂ ਕਰੀ ਕਿਸੇ ਨੇ, ਸ਼ੋਅ ਨਹੀਂ ਕੀਤਾ ਕਿਸੇ ਨੇ। ਮੇਰੇ ਇਲਮ ਦੇ ਵਿੱਚ ਜਿਹੜਾ ਨਾ ਇੱਕ ਮੇਲ ਹੀ ਆ ਸਾਡੇ ਇਲਾਕੇ ਦੇ ਵਿੱਚ, ਬਾਕੀ ਆ ਇੱਕ ਫੀਮੇਲ ਆ ਜਿਹੜੀ ਮੇਰੇ ਕੋ ਆ, ਇਹ ਹੁਣ ਕੋਡ ਸ਼ੈੱਡ ਕਰ ਰਹੀ ਆ। ਬਾਕੀ ਰਖਵਾਲੀ ਦੇ ਹਿਸਾਬ ਨਾਲ ਬਹੁਤ ਜ਼ਬਰਦਸਤ ਚੀਜ਼ ਆ। ਯਾਨੀ ਜਿਹੜਾ ਇੱਕ ਤੁਹਾਨੂੰ ਜ਼ਰੂਰਤ ਹੈਗੀ ਸੀ ਇੱਥੇ ਆਪਣੇ ਫਾਰਮ ਤੇ, ਇਹਨੇ ਤੁਹਾਡਾ 4-5 ਆਪਣਾ 8-9 ਕਨਾਲ ਜਿਹੜੀ ਜਗ੍ਹਾ ਹੈਗੀ ਆ ਇਹਨੂੰ ਕਵਰ ਕਰਨ ਵਾਸਤੇ, ਜ਼ਾਹਰੀ ਗੱਲ ਹੈ ਕਿ ਇਨਸਾਨ ਆ ਉਹ ਸੌਂ ਜਾਂਦਾ ਹੈਗਾ ਵਾ, ਕੁੱਤਾ ਉਹ ਨਹੀਂ ਸੌਂਦਾ ਹੈਗਾ। ਬਿਲਕੁਲ ਜੀ। ਕੁੱਤੀ ਤੁਹਾਡੇ ਕੋਲ ਇੱਕ ਉਹ ਵੀ ਹੈਗੀ ਆ, ਜਰਮਨ ਦੇ ਵਿੱਚ ਵੀ ਤੁਹਾਡੇ ਕੋਲ ਫੀਮੇਲ ਹੈਗੀ ਆ, ਤੇ ਜਿਹਨੇ ਬੱਚੇ ਦਿੱਤੇ ਦੋਸਤੋ ਨੈਕਸਟ ਵੀਡੀਓ ਤੁਹਾਨੂੰ ਉਹ ਵੀ ਦਿਖਾਵਾਂਗੇ। ਤੇ ਬਾਕੀ ਇਹ ਕਿ ਫਿਰ ਉਹ ਜਾਨਵਰ ਇੰਨੇ ਐਕਟਿਵ ਨਹੀਂ ਹੁੰਦੇ ਹੈਗੇ, ਉਹ ਲੇਜ਼ੀ ਹੁੰਦੇ ਆ ਬਨਿਸਬਤ ਇਹਨਾਂ ਦੀ। ਇਹ ਤੇ ਕਹਿ ਲਓ ਕਿ ਜਿੱਥੇ ਬੱਕਰਵਾਲ ਹੋਏਗਾ ਨਾ ਦੋਸਤੋ, ਬੱਕਰਵਾਲ ਦੇ ਮਤਲਬ ਦਰਅਸਲ ਜਿਹੜਾ ਨਾ ਅਰਸਲਾਨ ਭਾਈ ਇਹ ਜਾਨਵਰ ਜਿਹੜਾ ਇਹ ਮਾਲ ਦਾ ਜਿਹੜਾ ਨਾ ਮੱਝਾਂ ਗਾਵਾਂ ਦਾ ਜਾਨਵਰ ਹੈ, ਬੱਕਰੀਆਂ ਦਾ ਜਾਨਵਰ, ਇਸ ਤੋਂ ਬੱਕਰਵਾਲ ਦਾ ਨਾਂ ਇਸ ਲਈ ਦਿੱਤਾ ਗਿਆ ਕਿਉਂਕਿ ਇਹ ਹੁਣ ਅਸੀਂ ਛੱਡ ਦਿੰਦੇ ਆ ਨਾ, ਇਹ ਮਾਲ ਦੇ ਵਿੱਚ ਫਿਰਦੀ ਰਹਿੰਦੀ ਸਾਰੀ ਦਿਹਾੜੀ, ਸਾਰੀ ਰਾਤ ਇਹਨੇ ਮਾਲ ਦੇ ਵਿੱਚ ਰਹਿਣਾ, ਠੀਕ ਆ। ਕਿਸੇ ਤਰ੍ਹਾਂ ਦੀ ਵੀ ਹਰਕਤ ਹੁੰਦੀ ਆ ਪੂਰੇ ਡੇਰੇ ਤੇ ਐਕਟਿਵ ਹੋ ਜਾਂਦੀ ਆ, ਇਹਨੂੰ ਪਤਾ ਚੱਲ ਜਾਂਦਾ। ਹਾਂਜੀ, ਸ਼ੋਰ ਬੜਾ ਕਰਦੀ ਆ ਰਾਤ ਨੂੰ, ਠੀਕ ਆ, ਭੌਂਕਦੀ ਬਹੁਤ ਆ ਇਹ। ਤੇ ਬਾਕੀ ਕੋਈ ਮਸਲਾ ਹੁੰਦਾ
ਜੇ ਕੋਈ ਮਤਲਬ ਜੇ ਹੁਣ ਕੋਈ ਪਰਾਇਆ ਬੰਦਾ ਆਂਦਾ ਹੈਗਾ ਐਂਟਰ ਹੁੰਦਾ ਮਤਲਬ ਰਾਤ ਨੂੰ ਜਾਂ ਦਿਨ ਨੂੰ ਤੇ ਵੱਡ ਵੁੱਡ ਵੀ ਲੈਂਦੇ ਉਹਨੂੰ ਪੈ ਜਾਂਦੇ ਆ। ਹਾਂਜੀ ਇਹ ਬਿਲਕੁਲ ਪੈਂਦੀ ਆ। ਅਸੀਂ ਮਨਾ ਕੀਤਾ ਹੁੰਦਾ ਹਮਸਾਇਆਂ ਨੂੰ ਵੀ ਤੁਸੀਂ ਰਾਤ ਨੂੰ ਜਦੋਂ ਜਾਣਾ ਡੇਰੇ ਜਾਂ ਕੋਈ ਮਸਲਾ ਕੋਈ ਗੱਲਬਾਤ ਆ ਤੇ ਸਾਨੂੰ ਪਹਿਲਾਂ ਇੱਕ ਵਾਰ ਦੱਸ ਕੇ ਜਾਣਾ ਇਨਫਾਰਮ ਕਰਕੇ ਸਹੀ ਗੱਲ ਫਿਰ ਜਾਓ। ਹੁਣ ਇਹਦਾ ਥੋੜਾ ਜਿਹਾ ਪੈਰ ਦਾ ਮਸਲਾ ਬਣਿਆ ਇਸ ਕਰਕੇ ਤੁਸੀਂ ਇਹਦੇ ਕੋਲ ਖੜੇ ਆ, ਨਹੀਂ ਤੇ ਤੁਹਾਨੂੰ ਵੀ ਇਹਨੇ ਖੜਨ ਨਹੀਂ ਦੇਣਾ। ਨਹੀਂ ਮੈਨੂੰ ਵੈਸੇ ਕੁੱਤੇ ਨਹੀਂ ਪੈਂਦੇ ਹੈਗੇ, ਨਹੀਂ ਇਹ ਬਰੀਡ ਹੈ। ਤੇ ਮੈਨੂੰ ਵੀ ਦੋਸਤੋ ਬੜਾ ਸ਼ੌਕ ਸੀਗਾ। ਤੁਸੀਂ ਇੱਕ ਵੀਡੀਓ ਵੇਖੀ ਹੋਣੀ ਪਹਿਲੇ ਬੱਕਰਵਾਲ ਦੀ ਆਪਣੇ ਇੱਕ ਚੈਨਲ ਤੇ ਵੀਡੀਓ ਆਈ ਸੀ ਕਿ ਸੈਕੰਡ ਵੀਡੀਓ ਆ ਰਹੀ ਹੈ ਕਿ ਮੈਂ ਆਪਣਾ ਉਹਦਾ ਵਿੱਚ ਕੀਤਾ ਸੀਗਾ ਬੱਕਰਵਾਲ ਨੂੰ ਲੈ ਕੇ ਆਇਆ ਸੀ ਆਜ਼ਾਦ ਕਸ਼ਮੀਰ ਕੋਟਲੀ ਤੋਂ। ਮੈਂ ਪੂਰਾ ਉੱਪਰ ਵੀਲੌਗ ਬਣਾਇਆ ਸੀਗਾ ਜਦੋਂ ਲੈ ਕੇ ਆਏ ਘਰ ਲਿਆਂਦੀ ਆ। ਬਸ ਸਾਡਾ ਮਿਸਹੈਪ ਹੋ ਗਿਆ, ਬੰਦਾ ਸਾਡੇ ਨਾਲ ਟੀਟੂ ਪਾਟੀ ਲਾ ਗਿਆ। ਸਾਨੂੰ ਉਹਨੇ ਦਿਖਾਇਆ ਕੁਝ ਹੋਰ, ਦੱਸਿਆ ਕੁਝ ਹੋਰ, ਦਿੱਤਾ ਕੁਝ ਹੋਰ। ਬਾਕੀ ਅੱਲਾਹ ਤਾਲਾ ਉਹਨੂੰ ਤੰਦਰੁਸਤੀ ਦੇਵੇ ਭਾਈ। ਅਸੀਂ ਵੀ ਦੇਖੋ ਕੰਮ ਕਰੀਦਾ ਵਾ, ਮਗਰ ਅਰਸਲਾਨ ਭਾਈ ਤੁਸੀਂ ਇੰਨੀ ਦੇਰ ਦੇ ਜਾਣਦੇ ਹੋ ਸਾਨੂੰ। ਅਸੀਂ ਕਦੀ ਕਿਸੇ ਨਾਲ 19 ਨਹੀਂ ਕੀਤੀ। ਹਰ ਬੰਦੇ ਨੂੰ ਜੋ ਚੀਜ਼ ਹੋਵੇ ਉਹ ਦੱਸੀਦਾ ਕਿ ਭਾਈ ਇਹ ਚੀਜ਼ ਹੈ, ਨਹੀਂ ਹੈਗੀ। ਅਸੀਂ ਜੋ 21-22 ਘੰਟੇ ਸਫ਼ਰ ਆਣ ਜਾਣ ਕੀਤਾ ਤੇ ਬੰਦੇ ਨੇ ਸਾਨੂੰ ਕੁੱਤੀ ਦਿੱਤੀ ਜੀ। ਉਹ ਕਹਿੰਦਾ ਜਿਹੜੀ ਗੱਲ ਕਰਨੀ ਚਾਹੀਦੀ ਉਹ ਚੀਜ਼ ਬੰਦੇ ਨੂੰ ਦੇਣੀ ਵੀ ਚਾਹੀਦੀ ਹੈ। ਮੇਰੀ ਜਿਹੜੀ ਬੰਦੇ ਨਾਲ ਗੱਲ ਹੋਈ ਸੀ, ਜਿਹੜੀ ਕਮਿਟਮੈਂਟ ਹੋਈ ਸੀ, ਉੱਤੇ ਆਈ ਆ ਫੀਮੇਲ। ਮੇਲ ਮੇਰਾ ਹਲੇ ਆਣਾ ਵਾ, ਉਹਦਾ ਥੋੜਾ ਜਿਹਾ ਮਸਲਾ ਹੋ ਗਿਆ ਵਿੱਚ ਰਸਤੇ ਦੇ, ਲੋਕਡਾਊਨ ਦੀ ਵਜ੍ਹਾ ਤੋਂ ਮਸਲਾ ਬਣ ਗਿਆ। ਤੇ ਇਨਸ਼ਾਅੱਲਾ ਜਦੋਂ ਮੇਲ ਆਏਗਾ ਤੁਹਾਨੂੰ ਇਨਫਾਰਮ ਕਰਾਂਗੇ ਉਹ ਵੀ ਇਨਸ਼ਾਅੱਲਾ ਜੀ। ਉਹਦੀ ਵੀ ਆਪਾਂ ਵੀਡੀਓ ਬਣਾਵਾਂਗੇ, ਕਿਉਂ ਨਹੀਂ ਜਨਾਬ ਤਾਬੇਦਾਰ। ਜੀ ਬਿਲਕੁਲ। ਅਸੀਂ ਤੇ ਚਾਹੁੰਦੇ ਹਾਂ ਕਿ ਦੋਸਤਾਂ ਨੂੰ ਜ਼ਰਾ ਕੋਈ ਇਦਾਂ ਦੀ ਚੀਜ਼ ਦਿਖਾਈਏ, ਡਿਫਰੈਂਟ ਹੋਵੇ। ਲੋਕ ਜਰਮਨ ਸ਼ੈਫਰਡ, ਰੌਟਵਾਇਲਰ, ਲੈਬਰੇ ਇਹਨਾਂ ਤੋਂ ਹਟ ਕੇ ਵੀ ਆਣ ਕਿ ਕੋਈ ਨਸਲਾਂ ਹੈਗੀਆਂ ਨੇ। ਆਖਰ ਕਸ਼ਮੀਰ ਵੀ ਤੇ ਪਾਕਿਸਤਾਨ ਦਾ ਹੈ ਨਾ। ਪਾਕਿਸਤਾਨ ਦੇ ਵਿੱਚ ਵੀ ਐਸੀਆਂ ਬਰੀਡਾਂ ਹੈਗੀਆਂ ਨੇ ਕਿ ਬੱਕਰਵਾਲ ਦੇ ਮੁਤਲਕ ਮੇਰਾ ਇੱਕ ਦੋਸਤ ਹੈਗਾ ਨੇ ਰਾਵਲਾ ਕੋਟ ਦਾ ਨਾ ਜ਼ਿਕਰ ਕਰੀਏ, ਸਵੇਦ ਹੁਸੈਨ ਨਾਮ ਉਹਨਾਂ ਦਾ, ਸਾਊਦੀ ਅਰਬ ਹੁੰਦੇ ਨੇ, ਉਹ ਵੀ ਸ਼ੈਫ ਨੇ ਜੀ। ਮੈਂ ਤੁਹਾਨੂੰ ਦੱਸਾਂ ਉਹ ਵੀ ਸ਼ੈਫ ਨੇ, ਉੱਥੇ ਕੁਕਿੰਗ ਕਰਦੇ ਆ ਉੱਥੇ ਨਾ ਸਾਊਦੀਆ ਦੇ ਵਿੱਚ ਹੀ ਆ ਆਪਣਾ। ਤੇ ਉਹ ਗੱਲ ਕਹਿੰਦੇ ਹੁੰਦੇ, ਕਹਿੰਦੇ ਜੀ ਬੱਕਰਵਾਲ ਨੇ ਮਤਲਬ ਇਹ ਗੱਲ ਹੋਣੀ ਨਾ ਕਿ ਇਸਨੇ ਜਿਸਮ ਵਿੱਚ ਕਤਰਾ ਖੂਨ ਨਾ ਵੀ ਹੈ ਨਾ, ਇਹ ਬੰਦੇ ਕੀ ਨਹੀਂ ਅੰਦਰ ਆਣ ਦੇਣ ਲੱਗਾ। ਨਹੀਂ ਬਿਲਕੁਲ ਇਹ ਆਪਣੀ ਜ਼ਬਾਨ। ਹਾਂ ਉਹ ਕਹਿੰਦੇ ਨੇ ਕਿ ਮਤਲਬ ਬੱਕਰਵਾਲ ਜਿਹੜਾ ਨਾ ਜਦੋਂ ਦਾ ਕਹਿੰਦੇ ਸਿਫਤਾ ਜਾਂ ਬੰਦਾ ਹੈ ਨਹੀਂ ਜਾਂ ਇਹ ਹੈ ਨਹੀਂ ਇਹਦੇ ਅੰਦਰ ਇਹ ਆਖਰ ਖੂਨ ਹੈਗਾ ਵਾ, ਸਾਹ ਹੈਗੇ ਆ ਨਾ, ਇਹ ਫਿਰ ਵੀ ਬੋਲੇਗਾ, ਭੌਂਕੇਗਾ, ਹੱਥ ਪੈਰ ਮਾਰੇਗਾ, ਪੰਜੇ ਮਾਰੇਗਾ, ਆਪਣੀ ਪੂਰੀ ਕੋਸ਼ਿਸ਼ ਕਰੇਗਾ। ਯਾਨੀ ਮਾਲਕ ਦਾ ਇੰਨਾ ਵਫਾਦਾਰ ਆ। ਔਰ ਇਹਨੂੰ ਖੁਰਾਕ ਦੇ ਵਿੱਚ ਤੁਸੀਂ ਕੀ ਦੇਣਾ ਦੋਸਤੋ, ਜਿਹੜੇ ਆਪਣੇ ਏਰੀਏ ਜਾਂ ਲੋਕ ਸ਼ੌਕ ਰੱਖਦੇ ਆ, ਉਧਰ ਵੀ ਲੋਕ ਬਹੁਤ ਜ਼ਿਆਦਾ ਸ਼ੌਕ ਕਰਦੇ ਆ, ਮਗਰ ਉੱਥੇ ਲੋਕ ਸਾਡੇ ਨਾਲੋਂ ਜ਼ਿਆਦਾ ਆਪਣੀ ਜ਼ਰੂਰਤ ਦੇ ਲਈ ਰੱਖਦੇ ਆ ਰਖਵਾਲੀ ਵਾਸਤੇ। ਬਿਲਕੁਲ ਜੀ। ਉਹ ਸਿਰਫ ਸੁੱਕੀ ਰੋਟੀ ਪਾਉਂਦੇ ਆ, ਕੋਈ ਘਿਓ ਨਹੀਂ, ਕੋਈ ਚੀਜ਼ ਨਹੀਂ। ਸੁੱਕੀ ਰੋਟੀ ਪਾ ਦੇਣੀ ਆ ਤੇ ਪਾਣੀ ਪਾ ਦੇਣਾ ਵਾ। ਲੋ ਜੀ ਉਹ ਸੁੱਕੀ ਰੋਟੀ ਖਾ ਕੇ ਮਾਲਕ ਦਾ ਇੰਨਾ ਵਫਾਦਾਰ ਆ ਕਿ ਮਾਲਕ ਦੀ ਖਾਤਰ ਨਾ ਠੰਡ ਦੇਖਦਾ ਨਾ ਇਹ ਗਰਮੀ ਦੇਖਦਾ, ਆਪਣੀ ਜਾਨ ਦੇਣ ਲਈ ਵੀ ਤਿਆਰ ਹੁੰਦਾ। ਉਧਰਲੀ ਸਾਈਡ ਤੇ ਆਪਣੇ ਨਾਲੋਂ ਵੀ ਜ਼ਿਆਦਾ ਬਰਫ਼ ਪੈਂਦੀ ਆ, ਠੀਕ ਆ। ਇਦਾਂ ਹੀ ਬਾਹਰ ਹੀ ਰਹਿੰਦੇ ਆ ਸਾਰੇ। ਹਾਂਜੀ ਇਹ ਉੱਦਾਂ ਹੀ ਰਹਿੰਦੇ ਆ। ਬਾਕੀ ਮੈਂ ਇਹ ਕਹਾਂਗਾ ਜਿਹੜੇ ਭਾਈ ਮੇਰੇ ਨੇ ਸ਼ੌਕ ਕਰਨਾ ਹੈ ਉਹ ਬੇਲਾਂ ਤੇ ਬੱਚਾ ਲੈ ਕੇ ਆਵੇ, ਜੇ ਅਗਰ ਉਹ ਸਾਂਭ ਸਕਦਾ ਤੇ ਠੀਕ ਆ, ਕਿਉਂਕਿ ਇਹਦੀ ਕੇਅਰ ਬਹੁਤ ਮੁਸ਼ਕਿਲ ਆ। ਇਹਦੀ ਤੇ ਉਧਰਲੀ ਤੇ ਆਪਣੀ ਆਬੋ ਹਵਾ ਦਾ ਬੜਾ ਫਰਕ ਪੈਂਦਾ, ਜਿਹਦੀ ਵਜ੍ਹਾ ਤੋਂ ਨਾ ਬੜਾ ਮਿਆਸਰ ਹੁੰਦੇ ਆ। ਠੀਕ ਆ, ਤੇ ਤੁਸੀਂ ਪਹਿਲਾਂ ਬੱਚਾ ਲੈ ਕੇ ਆਓ, ਉਹਨੂੰ ਆਪਣੇ ਮਾਹੌਲ 'ਚ ਪਾਲੋ। ਹਾਂਜੀ, ਜੇ ਪਲ ਜਾਵੇ ਤਾਂ ਤੁਹਾਡੇ ਵਾਰੇ ਨਿਆਰੇ ਆ। ਬਿਲਕੁਲ ਜੀ, ਸਹੀ ਗੱਲ ਆ। ਤੇ ਇਨਸ਼ਾਅੱਲਾ ਤਾਲਾ ਕੋਸ਼ਿਸ਼ ਕਰਾਂਗੇ। ਆਪਾਂ ਵੀ ਕਿਹਾ ਹੋਇਆ ਦੋਸਤਾਂ ਨੂੰ, ਉਧਰ ਹੁਣ ਬੱਚਿਆਂ ਨੇ ਕਿਹਾ ਹੋਇਆ ਲਦਾਖੀਆਂ ਦਾ ਹੀ, ਤੇ ਜੇ ਕੋਈ ਆਏ ਤਾਂ ਉਹ ਵੀ ਸ਼ੇਅਰ ਕਰਾਂਗੇ ਦੋਸਤਾਂ ਦੇ ਨਾਲ। ਠੀਕ ਹੈ, ਤੇ ਨਾਲ ਫਿਰ ਉਹਨੂੰ ਜੇ ਆਪਣੇ ਕੋਲ ਆ ਗਿਆ ਤੇ ਫਿਰ ਉਹਦੀ ਡਾਈਟ ਦੇ ਲਿਹਾਜ਼ ਦੇ ਨਾਲ ਵੀ, ਉਹਦੀ ਗਰੋਥ ਦੇ ਲਿਹਾਜ਼ ਨਾਲ ਵੀਡੀਓ ਸ਼ੇਅਰ ਕਰਦੇ ਰਹਾਂਗੇ। ਤੇ ਦੋਸਤੋ ਵੀਡੀਓ ਦਾ ਇਖਤਤਾਮ ਕਰਦੇ ਆਂ। ਨਈ ਵੀਡੀਓ 'ਚ ਇੱਕ ਮਿਲਾਂਗੇ। ਅਰਸਲਾਨ ਭਾਈ ਦੀ ਤੁਹਾਨੂੰ ਇੱਕ ਫੀਮੇਲ ਹੈਗੀ ਇਹਨਾਂ ਦੇ ਕੋਲ, ਜਰਮਨ ਅਲਸੇਸ਼ਨ ਫੀਮੇਲ ਆ, ਬੜੀ ਅੱਛੀ ਲੌਂਗ ਕੋਟ ਦੇ ਵਿੱਚ ਉਹਨੇ ਡਿਲੀਵਰੀ ਕੀਤੀ ਆ। 5 ਬੱਚੇ ਨੇ, 1 ਬਾਏ 1 ਤੁਹਾਨੂੰ ਉਹਦਾ ਬੱਚਾ ਵੀ ਦਿਖਾਵਾਂਗੇ ਤੇ ਨਾਲ ਉਹ ਫੀਮੇਲ ਦਾ ਉਹਦਾ ਵੀ ਸ਼ੌਕ ਕਰਾਵਾਂਗੇ। ਉਹ ਫੀਮੇਲ ਇੰਨਾ ਵੀ ਜ਼ਿਆਦਾ ਅਗਰੈਸਿਵ ਹੈਗੀ ਹੈ, ਮੈਂ ਜਾਣਾ ਤਾਂ ਮੈਨੂੰ ਤਾਂ ਭੱਜ ਕੇ ਪੈਂਦੀ ਹੈ। ਉਹਦੀ ਇੱਕ ਇਹ ਵਜ੍ਹਾ ਵੀ ਹੈਗੀ ਹੈ ਕਿ ਉਹ ਸੂਈ ਹੋਈ ਹੈ, ਦੂਸਰੀ ਗੱਲ ਇਹ ਬੰਨੀ ਹੋਈ ਹੈ। ਮੈਂ ਤਾਂ ਇਹਨਾਂ ਨੇ ਕਿਹਾ ਭਾਈ ਖੋਲ ਦੋ, ਇਹ ਕਹਿੰਦੇ ਅਰਸਲਾਨ ਭਾਈ ਤੁਹਾਨੂੰ ਪੈ ਜਾਏਗੀ। ਮੈਂ ਜੇ ਮੈਨੂੰ ਪੈ ਗਈ ਤੇ ਭਾਈ ਫਿਰ ਮੇਰੀ ਜ਼ਿੰਮੇਵਾਰੀ, ਕੋਈ ਰੌਲਾ ਨਹੀਂ ਗਾ। ਬੰਨਿਆ ਜਾਨਵਰ ਨੇ ਮੈਨੂੰ ਭੌਂਕਣਾ ਹੀ ਭੌਂਕਣਾ। ਉਹ ਬੜੀ ਹੈ, ਤੁਹਾਨੂੰ ਪਤਾ ਹੈ। ਉਹ ਮੈਂ ਜਨਾਬ ਵਾਲੀ ਆ ਦੇਖੋ, ਮੇਰੇ ਆਪਸ ਚ ਕੁੱਤੇ ਲੜੇ ਜਦੋਂ ਮੇਰੇ ਹੱਥ ਤੇ ਨਿਸ਼ਾਨ ਬਣਿਆ ਸੀ। ਮੈਨੂੰ ਨਹੀਂ ਵੜਦੀ, ਤੁਸੀਂ ਟੈਨਸ਼ਨ ਨਾ ਲਓ। ਚਲੋ ਕੋਈ ਨਹੀਂ, ਤੁਹਾਨੂੰ ਕਰਵਾ ਦਿੰਦੇ ਖੋਲ ਕੇ ਵੀ ਉਹਦਾ ਸ਼ੌਕ ਕਰਵਾਇਆ ਸਾਲ ਦੋਸਤੋ। ਬਾਕੀ ਥੋੜਾ ਮਸਲਾ ਇਹ ਆ, ਫਿਰ ਦੋਨੇ ਲੜਦੀਆਂ। ਹਾਂਜੀ, ਇਹ ਪ੍ਰੋਬਲਮ ਹੈਗੀ ਹੈ। ਫਿਰ ਉਸ ਵੀਡੀਓ ਦੇ ਵਿੱਚ ਵੀ ਆਪਾਂ ਨੂੰ ਡਿਸਟਰਬੈਂਸ ਹੋਣੀ ਹੈਗੀ ਹੈ, ਮੁਸ਼ਕਲ ਹੋਣੀ ਹੈ। ਬਿਲਕੁਲ। ਤੇ ਦੋਸਤੋ ਇਜਾਜ਼ਤ ਦਿਓ, ਫਿਰ ਦੱਸਿਓ ਕਮੈਂਟ ਕਰਕੇ ਬੱਕਰਵਾਲ ਬਰੀਡ ਦੇ ਮੁਤਲਕ ਜਿੰਨੀ ਕਿ ਇਨਫੋਰਮੇਸ਼ਨ ਇਹਨਾਂ ਕੋਲ ਹੈਗੀ ਸੀ, ਕਿ ਜਿੰਨੀ ਕਿ ਅਸੀਂ ਕਵਰ ਕਰ ਸਕੇ ਹਾਂ ਵੀਡੀਓ ਦੇ ਵਿੱਚ, ਅਸੀਂ ਕਵਰ ਕੀਤੀ ਹੈ। ਤੇ ਬਾਕੀ ਇਨਸ਼ਾਅੱਲਾ ਤਾਲਾ ਫਿਰ ਕਿਤੇ ਚੱਕਰ ਲੱਗਾ ਤੇ ਬੱਕਰਵਾਲ ਬਰੀਡ ਦੇ ਮੁਤਲਕ ਆਪਾਂ ਕੋਸ਼ਿਸ਼ ਕਰਾਂਗੇ ਕਿ ਮੇਰਾ ਅਰਸਲਾਨ ਭਾਈ ਤੋਂ ਆਪਾਂ ਰਸਤੇ 'ਚ ਵੀ ਗੱਲਾਂ ਦਿੰਦੇ ਹਾਂ ਕਿ ਮੇਰੀ ਕੋਸ਼ਿਸ਼ ਆ ਕਿ ਆਪਣੇ ਇੱਕ ਦੋਸਤ ਹੈਗੇ ਨੇ ਭਾਈ ਆਜ਼ਾਦ ਕਸ਼ਮੀਰ ਬਿੰਬਰ ਦੇ ਰਹਿਣੇ ਵਾਲੇ, ਉਹਨਾਂ ਨੇ ਮੈਨੂੰ ਇਨਵਾਈਟ ਕੀਤਾ ਸੀ ਕਿ ਅਰਸਲਾਨ ਸਾਹਿਬ ਤੁਸੀਂ ਆਓ ਤੇ ਤੁਹਾਨੂੰ ਮੈਂ ਉੱਥੇ ਬੱਕਰਵਾਲਾਂ ਨਾਲ ਮਿਲਾਨਾ ਵਾ, ਤੁਸੀਂ ਡਾਕੂਮੈਂਟਰੀ ਬਣਾਓ ਤੇ ਇਨਸ਼ਾਅੱਲਾ ਤੁਹਾਨੂੰ ਕੋਈ ਬੱਚਾ ਵੀ ਕਹਿੰਦੇ ਸੀ ਗਿਫਟ ਕਰਾਂਗੇ ਬੱਕਰਵਾਲ ਦਾ। ਮਗਰ ਮੇਰਾ ਜੇ ਕੋਈ ਟਾਈਮ ਨਹੀਂ ਬਣ ਸਕਿਆ ਹੈਗਾ, ਚੱਕਰ ਲਗਾਵਾਂਗੇ ਤੇ ਡਿਟੇਲ ਦੇ ਨਾਲ ਬੱਕਰਵਾਲ ਜਿਹੜੇ ਉੱਥੇ ਦੇ ਮੁਖਤਲਿਫ, ਮਤਲਬ ਇਹਨਾਂ ਦੇ ਵਿੱਚ ਵੀ ਕਈ ਨਸਲਾਂ ਨੇ, ਲਦਾਖੀ ਆ, ਬੱਕਰਵਾਲੀ ਆ,
ਫਿਰ ਇਹ ਵੀ ਗੱਲ ਹੈਗੀ ਕਿ ਹਰ ਬੱਕਰਵਾਲ ਦੇ ਉੱਪਰ ਜੱਤ ਨਹੀਂ ਹੁੰਦੀ ਹੈਗੀ। ਲੋਕ ਕਹਿੰਦੇ ਕਿ ਹਰ ਜਿਹੜਾ ਜੱਤ ਹੋਵੇ ਬੱਕਰਵਾਲ ਹੁੰਦਾ ਵਾ, ਜਿਵੇਂ ਕਿ ਹਰ ਬੱਕਰਵਾਲ ਆਮ ਜਿਵੇਂ ਕੁੱਤੇ ਹੁੰਦੇ ਆ, ਇਹਨਾਂ ਅੱਗੇ ਵੀ ਹੁੰਦੇ, ਪੂਛ ਦਾ ਰਿੰਗ ਬਣਿਆ ਹੁੰਦਾ ਵਾ, ਮਗਰ ਉਹਨਾਂ ਦੇ ਵਾਲ ਨਹੀਂ ਹੁੰਦੇ ਹੈਗੇ। ਹੁੰਦੇ ਲਦਾਖੀ ਵੀ ਨੇ, ਯਕਸਾਈ ਹੁੰਦੇ ਨੇ, ਇੱਕ ਸਾਹ 'ਚ ਵੀ ਭੌਂਕਦੇ ਆ। ਇਹਨਾਂ ਵਿੱਚ ਵੀ ਜਿੱਦਾਂ ਜਰਮਨ ਸ਼ੈਫਰਡ ਨਾ, ਲੌਂਗ ਕੋਟ, ਸਟਾਕ ਕੋਟ, ਫਿਰ ਉਹਦੇ ਵਿੱਚ ਅਲਸੈਸ਼ਨ ਵੀ ਆਉਂਦਾ ਵਾ, ਅਲਸੈਸ਼ਨ ਵੀ ਆਉਂਦਾ, ਉਹ ਹਿਸਾਬ ਇਹਨਾਂ ਦੇ ਵਿੱਚ ਆ। ਉਹ ਜਦੋਂ ਫਿਰ ਆਪਾਂ ਇਹਨਾਂ ਦੇ ਗੜ੍ਹ 'ਚ ਪਹੁੰਚਾਂਗੇ ਜਿੱਥੇ ਦੀ ਨਸਲ ਹੈਗੀ, ਇਲਾਕੇ ਦੇ ਪੁਰਾਣੇ ਬੰਦਿਆਂ ਨੂੰ ਮਿਲਾਂਗੇ ਇਨਸ਼ਾਅੱਲਾ ਤਾਲਾ, ਉਹ ਸਾਨੂੰ ਮਜ਼ੀਦ ਇਹਦੇ ਬਾਰੇ ਗਾਈਡ ਕਰਨਗੇ ਕਿ ਕਿੱਥੋਂ ਨਸਲ ਚੱਲੀ ਹੈ, ਕਿਸ ਤਰ੍ਹਾਂ ਸ਼ੁਰੂ ਹੋਈ ਆ, ਕਿਹੜੀ ਇੰਚ ਹਾਈਟ ਆਉਂਦੀ ਹੈ, ਕਿਹੜੀ ਇੰਚ ਲੈਂਥ ਆਉਂਦੀ ਹੈ, ਕਿੰਨੇ ਮਤਲਬ ਬੱਚੇ ਦਿੰਦੀ ਹੈ, ਉਹਨਾਂ ਦੇ ਮਾਹੌਲ ਦੇ ਹਿਸਾਬ ਦੇ ਨਾਲ ਕੀ ਤਜਰਬਾ, ਉਹ ਵੀ ਗੱਲਾਂ ਸਾਰੀਆਂ ਤੁਹਾਨੂੰ ਇਨਸ਼ਾਅੱਲਾ ਸ਼ੇਅਰ ਕਰਾਂਗੇ। ਤੇ ਇਖਤਤਾਮ ਕਰਦੇ हैं दोस्तों, आज की वीडियो अच्छी लगी है लाइक करियो, कमेंट करके लाजमी दस्सिओ कि अरसलान भाई को असीं पीर माल 342 ਚੱਕ ਤੇ ਹਾਜ਼ਰ ਹੋਏ ਇਹਨਾਂ ਦੇ ਬੱਕਰਵਾਲ ਫੀਮੇਲ, ਇਹਨਾਂ ਨੇ ਵੀ ਬੜੀ ਦੂਰੋਂ ਮੀਰਪੁਰ ਆਜ਼ਾਦ ਕਸ਼ਮੀਰੋਂ ਜਾ ਕੇ ਲੈ ਕੇ ਆਏ ਸੀਗੇ। ਤੇ ਤੁਹਾਨੂੰ ਕੈਸੀ ਲੱਗੀ ਜਨਾਬ ਤੇ ਜਿਹੜੀਆਂ ਗੱਲਾਂ ਕੀਤੀਆਂ ਨੇ, ਜਿਨ ਚ ਕੋਈ ਸਾਡੇ ਕੋਲ ਰਹਿ ਗਈ ਹੋਵੇ ਗੱਲ, ਤਾਂ ਕਮੈਂਟ ਕਰਕੇ ਦੱਸ ਦਿਓ। ਤੇ ਜੇ ਅਸੀਂ ਕੋਈ ਵੱਧ ਦੱਸ ਦਿੱਤੀ ਹੋਵੇ ਤੇ ਸਾਡਾ ਉਹ ਵੀ ਤੁਸੀਂ ਦੱਸ ਦਿਓ ਕਿ ਭਾਈ ਜੀ ਤੁਸੀਂ ਇਹ ਗੱਲ ਗਲਤ ਕੀਤੀ ਆ। ਇਨਸ਼ਾਅੱਲਾ ਤਾਲਾ ਅਸੀਂ ਖੁਸ਼ ਹੋਵਾਂਗੇ ਕਿ ਕਿਸੇ ਭਾਈ ਨੇ ਸਾਨੂੰ ਅੱਛੇ ਤਰੀਕੇ ਨਾਲ ਗਾਈਡ ਕੀਤਾ, ਕਿਉਂਕਿ ਬਹੁਤ ਸਾਰੇ ਦੋਸਤ ਨੇ ਜਿਹੜੇ ਆਜ਼ਾਦ ਕਸ਼ਮੀਰ ਦੇ ਆਪਣੀ ਵੀਡੀਓਜ਼ ਦੇਖਦੇ ਆ, ਉਹ ਬਿਹਤਰ ਜਾਣਦੇ ਆਪਣੀ ਨਸਲ ਨੂੰ। ਤੇ ਦੋਸਤੋ ਫਿਰ ਮਿਲਦੇ ਹਾਂ ਇੰਸ਼ਾਅੱਲਾ ਇੱਕ ਨਵੀਂ ਵੀਡੀਓ ਨਾਲ। ਇਜਾਜ਼ਤ ਦਿਓ, ਅੱਲਾ ਹਾਫਿਜ਼।